जो संविधान लिखिया गया तो सिख कौम ने उस संविधान को स्वीकार नहीं सी कीता। ये साडी कौम नूं नौजवानी नूं पता नहीं। उस टाइम संविधान दे विच धारा 25 लिखी गई, सिख कौम के खिलाफ लिखा गया कि कोई कौम ही नहीं है, केसाधारी हिंदू है। इस रोस वजों साडे उस टाइम सिख लीडरां ने उहदे ते संविधान ते अपने साइन नहीं सी कीते। साडी सिख लीडरशिप ने कदे सवाल नहीं उठाया कि असीं जिस प्रोटेस्ट वजों रोस वजों साइन नहीं सी कीते वो संविधान अनकंप्लीट है, साडे साइन कराओ तो असीं संविधान नूं मनना साडा बनदा है। जदों कदे किते कंगना रनौत जां किते किरण बेदी या गुरदास मान या होर जिन्ने भी कोई पंथ दे विच चुंचणी छेड़न लई, कोई पनियारे वाला, कोई सिरसे वाला, कोई निरंकारी, ये सारियां गौरमेंट दी एजेंसियां दे थरू हुंदा कि कौम नूं उलझाई रखो। गुलामी आज़ादी सानूं चंगी नहीं लगदी, गुलामां वांग सानूं जीना नहीं आउंदा। ये साडी ट्रेजडी है। वो गीत ही सिख कौम की जवानी नूं लाल किले ते लै गए। लाल किले ते निशान साहब चलाउण वास्ते वड्डी भूमिका साडे कलाकारां ने निभाई है, वो गीतां ने निभाई है, जोश भरे कि ये वो लोग कौम ने सरबत दा भला मंगण वाले, गुरु नानक दे वारिस, ये तां भुੱਖਿਆਂ ਨੂੰ लंगर खवाउण वाले आ। ये अतवादी नहीं किवें हो गए, इन्हां नूं हिंदुस्तान अतवादी किवें कहिंदा, वखवादी किवें कहिंदा, कातल किवें कहिंदा। ये जो मैसेज वर्ल्ड दे विच जा रहा सी ते उहदा प्रतिक्रम है कि खालसा एड़े ने रवि सिंह खालसा इन्हां नूं चुभन लग गया कि ये बंद होना चाहिए। सिखां दी इमेज जिहड़ी बन रही है दुनिया दे विच, इहनूं ढाह किवें लाई जावे। TV 84 इंडिया ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਵਰਾਜ। ਜਦੋਂ ਪੰਜਾਬ ਦੀ ਰਾਜਨੀਤੀ ਨੂੰ ਜਾਂ ਪੰਜਾਬ ਦੇ ਧਾਰਮਿਕ ਰਾਜਸੀ ਹਾਲਾਤਾਂ ਨੂੰ ਦੇਖਿਆ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਇਸ ਤਰੀਕੇ ਦੇ ਜਿਹੜੇ ਸਵਾਲੀਆ ਚਿੰਨ੍ਹ ਉੱਠਦੇ ਨੇ ਕਿ ਜਦੋਂ ਵੀ ਚੋਣਾਂ ਆਉਂਦੀਆਂ ਨਾ ਤਾਂ ਉਸ ਵੇਲੇ ਜਿਹੜੇ ਲੀਡਰ ਹੁੰਦੇ ਨੇ ਆਪਣੀਆਂ ਬਿਆਨਬਾਜ਼ੀਆਂ ਦੇ ਵਿੱਚ ਆਮ ਕਰਕੇ ਪੰਜਾਬ ਦੇ ਨਾਲ ਜੁੜੇ ਮਸਲੇ ਜਾਂ ਪੰਥ ਦੇ ਨਾਲ ਜੁੜੇ ਹੋਏ ਮਸਲਿਆਂ ਨੂੰ ਲੋਕਾਂ ਦੇ ਵਿੱਚ ਜਾ ਕੇ ਉਭਾਰਦੇ ਨੇ। ਵੱਖ-ਵੱਖ ਪੰਜਾਬ ਦੀਆਂ ਧਿਰਾਂ ਦੀ ਗੱਲ ਕਰਦੇ ਹਾਂ ਤਾਂ ਮੌਜੂਦਾ ਸਮੇਂ ਦੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਜਿਹੜੇ ਭਾਰਤ ਦੇ ਵਿੱਚ ਵਸਣ ਵਾਲੇ ਲੋਕ ਹੈ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ, ਉਹ ਆਪਣੇ ਇੱਕ ਪੀਸਫੁਲੀ ਤਰੀਕੇ ਦੇ ਨਾਲ ਆਪਣੀ ਗੱਲ ਨੂੰ ਰੱਖ ਸਕਦੇ ਨੇ। ਬੰਦੀ ਸਿੰਘਾਂ ਦੀ ਗੱਲ ਚੱਲਦੀ ਹੈ, ਪੰਜਾਬ ਦੇ ਜਿਹੜੇ ਅਧਿਕਾਰਾਂ ਦੀ ਗੱਲ ਚੱਲਦੀ ਹੈ, ਪੰਜਾਬ ਦੇ ਲੋਕ ਆਪਣੇ ਅਧਿਕਾਰ ਮੰਗਦੇ ਨੇ। ਤਾਂ ਕਿਸਾਨੀ ਅੰਦੋਲਨ ਤੋਂ ਬਾਅਦ ਲਗਾਤਾਰ ਇੱਕ ਚਿੰਨ੍ਹ ਲੱਗੀ ਹੋਈ ਸੀ ਜਿਹਦੇ ਵਿੱਚ ਪੰਜਾਬ ਦੇ ਗਾਇਕਾਂ ਨੇ ਬਹੁਤ ਇੱਕ ਸੁਚੱਜੀ ਭੂਮਿਕਾ ਨਿਭਾਈ, ਜਿਹਦੇ ਵਿੱਚ ਬਹੁਤ ਵਧੀਆ ਗਾਣੇ ਪੰਜਾਬ ਦੇ ਲੋਕਾਂ ਨੂੰ ਸੁਣਨ ਵਾਸਤੇ ਜਿਹੜਾ ਸੀ ਮਿਲੇ। SYL ਗੀਤ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਗੀਤ ਨੂੰ ਬੈਨ ਕਰ ਦਿੱਤਾ ਜਾਂਦਾ ਹੈ। ਬੰਦੀ ਸਿੰਘਾਂ ਦੀ ਰਿਹਾਈ ਦੇ ਸੰਬੰਧ ਵਿੱਚ ਕਮਰ ਗਰੇਵਾਲ ਵੱਲੋਂ ਗੀਤ ਗਾਇਆ ਜਾਂਦਾ, ਉਸ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਜਾਂਦਾ ਹੈ। ਪਰ ਕਿਤੇ ਨਾ ਕਿਤੇ ਜਿਹੜੇ ਸੱਚ ਦਾ ਜਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦਾ ਲੋਕ ਤਹੱਈਆ ਰੱਖਦੇ ਨੇ ਜਾਂ ਉਹਨਾਂ ਦੇ ਮਨ ਦੇ ਵਿੱਚ ਜਜ਼ਬਾ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦਾ ਪੰਜਾਬ ਸਰਕਾਰ ਵੱਲੋਂ ਜਾਂ ਭਾਰਤ ਸਰਕਾਰ ਵੱਲੋਂ ਮਿਲੀ ਭੁਗਤ ਦੇ ਨਾਲ ਤਹੱਈਆ ਕੀਤਾ ਜਾ ਰਿਹਾ ਹੈ। ਕਾਰਨ ਕੀ ਹੈ, ਕਿਉਂ ਕੀਤਾ ਜਾ ਰਿਹਾ ਹੈ, ਕਿਉਂ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਸ ਦੀ ਉਲੰਘਣਾ ਕਰਕੇ ਜਿਹੜੇ ਭਾਰਤ ਦੇ ਵਿੱਚ ਵੱਖ-ਵੱਖ ਖਿੱਤਿਆਂ ਦੇ ਵਿੱਚ ਵਸਣ ਵਾਲੇ ਲੋਕ ਹੈ ਉਹਨਾਂ ਦੀ ਆਵਾਜ਼ ਨੂੰ ਕਿਉਂ ਬੁਲੰਦ ਕੀਤਾ ਜਾ ਰਿਹਾ ਹੈ। ਤਾਂ ਸਾਡੇ ਨਾਲ ਵਿਰਕ ਸਾਹਿਬ ਨੇ, ਵਿਰਕ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ। ਸਵਾਗਤ ਹੈ ਜੀ ਸਭ ਤੋਂ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਰਕ ਸਾਹਿਬ, ਜਿਵੇਂ ਮੈਂ ਗੱਲ ਕੀਤੀ ਕਿ ਭਾਰਤ ਦਾ ਸੰਵਿਧਾਨ ਇਹ ਆਗਿਆ ਦਿੰਦਾ ਹੈ ਕਿ ਤੁਸੀਂ ਆਪਣੀ ਗੱਲ ਨੂੰ ਪੀਸਫੁਲੀ ਤਰੀਕੇ ਦੇ ਨਾਲ ਰੱਖ ਸਕਦੇ ਹੋ। ਬੰਦੀ ਸਿੰਘਾਂ ਦੀ ਗੱਲ ਚੱਲੀ ਸੀ, SYL ਨਹਿਰ ਦੀ ਗੱਲ ਚੱਲਦੀ ਹੈ, ਖਾੜਕੂ ਸਿੰਘਾਂ ਦੀ ਗੱਲ ਚੱਲਦੀ ਹੈ। ਤਾਂ ਸਮੁੱਚੇ ਰੂਪ ਦੇ ਵਿੱਚ ਦੇਖਦੇ ਹਾਂ ਤਾਂ ਜਿਹੜੀਆਂ ਵੱਖ-ਵੱਖ ਸਰਕਾਰਾਂ ਨੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਉਹ ਕੇਂਦਰ ਦੇ ਨਾਲ ਕਿਤੇ ਨਾ ਕਿਤੇ ਮਿਲੀ ਭੁਗਤ ਦੇ ਨਾਲ ਰਲ ਕੇ ਇਸ ਤਰੀਕੇ ਦੇ ਜਿਹੜੇ ਗੀਤ ਨੇ ਜਾਂ ਇਸ ਤਰ੍ਹਾਂ ਦੇ ਜਿਹੜੇ ਵਿਚਾਰ ਹੈ ਉਹਨਾਂ ਨੂੰ ਬੈਨ ਭਾਰਤ ਦੇ ਵਿੱਚ ਕਿਉਂ ਕੀਤਾ ਜਾ ਰਿਹਾ? ਦੇਖੋ ਸਵਰਾਜ ਸਾਹਿਬ, ਜੋ ਸਾਡੀ ਟ੍ਰੈਜਡੀ ਹੈ ਸਿੱਖ ਕੌਮ ਦੀ, ਪੰਥ ਦੀ ਸਾਡੀ ਬਦਕਿਸਮਤੀ ਹੈ ਕਿ ਅਸੀਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਆਪਣਾ ਸੰਵਿਧਾਨ ਸਮਝੀ ਜਾ ਰਹੇ ਹਾਂ ਬੀਤੇ 74 ਸਾਲਾਂ ਤੋਂ। ਜਦੋਂ ਕਿ ਇਹ ਫੈਸਲਾ 1948 'ਚ ਹੀ ਹੋ ਗਿਆ ਸੀ, ਜੋ ਸੰਵਿਧਾਨ ਲਿਖਿਆ ਗਿਆ ਤੇ ਸਿੱਖ ਕੌਮ ਨੇ ਉਸ ਸੰਵਿਧਾਨ ਨੂੰ ਸਵੀਕਾਰ ਨਹੀਂ ਸੀ ਕੀਤਾ। ਇਹ ਸਾਡੀ ਕੌਮ ਨੂੰ ਨੌਜਵਾਨੀ ਨੂੰ ਪਤਾ ਨਹੀਂ। उस टाइम संविधान दे विच धारा 25 लिखी गई, सिख कौम के खिलाफ लिखा गया कि कोई कौम ही नहीं है, केसाधारी हिंदू है। सानू हिंद संविधान जिहड़ा सिख कौम नहीं मनदा तो रोस वजों साडे उस टाइम सिख लीडरां ने उहदे ते संविधान ते अपने साइन नहीं सी कीते। वो अज भी वो कॉलम खाली पिया और साडी सिख लीडरशिप ने कदे सवाल नहीं उठाया कि असी जिस प्रोटेस्ट वजों रोस वजों साइन नहीं सी कीते वो संविधान अनकंप्लीट है, साडे साइन कराओ तो असी संविधान नूं मनना साडा बनदा है ना।
ਜਦੋਂ ਸਾਡੇ ਵੱਡਿਆਂ ਨੇ ਸਾਈਨ ਹੀ ਨਹੀਂ ਕੀਤੇ, ਉਹ ਸੰਵਿਧਾਨ ਦੇ ਆਪਣੇ ਅਧੀਨ ਅਸੀਂ ਕਿਵੇਂ ਇਹ ਸੋਚ ਸਕਦੇ ਹਾਂ ਕਿ ਸਾਡੇ ਨਾਲ ਇਨਸਾਫ ਹੋਏਗਾ? ਪਹਿਲੀ ਗੱਲ ਤਾਂ ਸਾਡੀ ਸੋਚ ਨਹੀਂ ਗਲਤ ਹੈ। ਜਦੋਂ ਦੇਖੋ ਕੌਮਾਂ ਗੁਲਾਮ ਹੁੰਦੀਆਂ ਨੇ ਤਾਂ ਉਹਨਾਂ ਨਾਲ ਇਹ ਸੁਭਾਵਿਕ ਇਹ ਗੱਲਾਂ ਵਾਪਰਦੀਆਂ ਨੇ ਜਿਨ੍ਹਾਂ ਨੂੰ ਲੈ ਕੇ ਅਸੀਂ ਬੜਾ ਤੜਫਦੇ ਹਾਂ ਕਿ ਸਾਡਾ ਪਾਣੀ ਖੋਹ ਲਿਆ, ਸਾਡਾ ਚੰਡੀਗੜ੍ਹ ਖੋਹ ਲਿਆ, ਸਾਡੀ ਰਾਜਧਾਨੀ ਖੋਲੀ, ਸਾਡੇ ਪਣ ਬਿਜਲੀ ਖੋਲੀ, ਸਾਡੇ ਗੁਰੂ ਘਰਾਂ 'ਤੇ ਹਮਲੇ ਕਰਤੇ, ਜਾਂ ਸਾਡੇ 'ਤੇ ਰੋਜ਼ ਕੋਈ ਨਾ ਕੋਈ ਵਾਰ ਬੇਅਦਬੀਆਂ ਕਰਾਤੀਆਂ। ਇਹ ਸਾਰੀਆਂ ਏਜੰਸੀਆਂ ਦੇ ਕੰਮ ਨੇ। ਸਿੱਖ ਕੌਮ ਨੂੰ ਇੱਕ ਦਬਾ ਕੇ ਖੇਰੂ ਖੇਰੂ ਕਰਕੇ ਰੱਖਣ ਲਈ ਕਿ ਉੱਥੇ ਉਲਝੀ ਰਵੇ, ਇਹ ਸਾਰਾ ਕੁਝ ਕੀਤਾ ਜਾਂਦਾ। ਕਦੇ ਕੋਈ ਦੇਖੋ ਪੈਗਾਸਸ ਜਸੂਸੀ ਸ਼ੁਰੂ ਹੋਈ ਤਾਂ ਉਹਦੇ ਵਿੱਚ ਪਹਿਰੇਦਾਰ ਅਖਬਾਰ ਦੇ ਹੀਰਾ ਸਾਹਿਬ ਦਾ ਨਾਮ, ਭੁਪਿੰਦਰ ਸਿੰਘ ਸੱਜਣ ਦਾ ਨਾਮ, ਪੰਨੂ ਸਾਹਿਬ ਦਾ ਨਾਮ, ਪੰਜਾਬ ਦੇ 4 ਪੱਤਰਕਾਰ ਜਰਨਲਿਸਟਾਂ 'ਤੇ ਇਹ ਪਾਬੰਦੀ ਹੈ ਇੱਕ ਕਿ ਇਹ ਜਿਹੜੇ ਪੰਜਾਬ ਦੀ ਜਾਂ ਸਿੱਖ ਕੌਮ ਦੀ ਗੱਲ ਕਰਦੇ ਆ। ਉਦੋਂ ਪਾਬੰਦੀ ਲੱਗੀ। ਅੱਜ ਜੇ ਹੁਣ ਪਹਿਰੇਦਾਰ ਦੇ ਅਕਾਊਂਟ ਬੰਦ ਕੀਤਾ, ਬੈਨ ਕੀਤਾ ਤਾਂ ਇਹ ਉਹਦੀ ਕੜੀ ਹੈ ਇੱਕ। ਜੇ ਸਿੱਧੂ ਮੂਸੇਵਾਲੇ ਦਾ ਗੀਤ ਬੈਨ ਕੀਤਾ, ਜੇ ਅੱਜ ਕੰਵਰ ਗਰੇਵਾਲ ਦਾ ਗੀਤ ਬੈਨ ਕੀਤਾ, ਤੇ ਇਹ ਸਾਰੀਆਂ ਉਹੀ ਕੜੀਆਂ ਨੇ, ਕੜੀ ਨਾਲ ਕੜੀ ਜੁੜਦੀ ਹੈ। ਜਦੋਂ ਕਦੇ ਕਿਤੇ ਕੰਗਣਾ ਰਣੌਤ ਜਾਂ ਕਿਤੇ ਕਿਰਨ ਬੇਦੀ ਜਾਂ ਗੁਰਦਾਸ ਮਾਨ ਜਾਂ ਹੋਰ ਜਿੰਨੇ ਵੀ ਕੋਈ ਪੰਥ ਦੇ ਵਿੱਚ ਚੁੰਚਣੀ ਛੇੜਨ ਲਈ, ਕੋਈ ਪਨਿਆਰੇ ਵਾਲਾ, ਕੋਈ ਸਿਰਸੇ ਵਾਲਾ, ਕੋਈ ਨਿਰੰਕਾਰੀ, ਇਹ ਸਾਰੀਆਂ ਗੌਰਮੈਂਟ ਦੇ ਏਜੰਸੀਆਂ ਦੇ ਥਰੂ ਹੁੰਦਾ ਕਿ ਕੌਮ ਨੂੰ ਉਲਝਾਈ ਰੱਖੋ। ਪਰ ਅਸੀਂ ਬੜੇ ਭੋਲੇ ਹਾਂ, ਅਸੀਂ ਤੁਰ ਪੈਂਦੇ ਹਾਂ, ਉੱਥੇ ਮੋਰਚਾ ਲਾ ਦਿੰਦੇ ਹਾਂ, ਉਹਦੀ ਇਨਸਾਫ ਮੰਗਦੇ ਹਾਂ, 6-6 ਮਹੀਨੇ ਬੈਠੇ ਰਹਿੰਦੇ ਹਾਂ, ਕਦੇ ਬਰਗਾੜੀ, ਕਦੇ ਬਹਿਬਲ ਕਲਾਂ, ਕਦੇ ਸਰਾਭਾ, ਕਦੇ ਐਜੂਕੇਸ਼ਨ ਬੋਰਡ, ਕਦੇ ਲੁਧਿਆਣੇ, ਕਦੇ ਗੁਰਬਖਸ਼ ਸਿੰਘ ਖਾਲਸਾ ਬੈਠ ਗਿਆ ਸੀ, ਮੋਹਾਲੀ ਵਿਚਾਰਾ ਅਖੀਰ ਜਾਨ ਹੀ ਦੇ ਗਿਆ। ਤੇ ਇਹ ਸਾਡੀਆਂ ਇੱਕ ਕਹਿ ਲਈਏ ਕਿ ਬੇਸਮਝੀਆਂ ਨੇ ਕਿ ਅਸੀਂ ਇਨਸਾਫ ਕਿਸ ਤੋਂ ਮੰਗਦੇ ਹਾਂ। ਜਿਸ ਉਸ ਸੰਵਿਧਾਨ ਦੇ ਆਪਾਂ ਤੁਸੀਂ ਸੰਵਿਧਾਨ ਦੀ ਗੱਲ ਕੀਤੀ ਹੈ ਕਿ ਸੰਵਿਧਾਨ ਦੇ ਹਿੰਦੁਸਤਾਨ ਸੰਵਿਧਾਨ ਦੇ ਖਿਲਾਫ ਜਾ ਕੇ ਸਾਡੇ 'ਤੇ ਇਹ ਪਾਬੰਦੀਆਂ ਲੱਗਦੀਆਂ, ਬੈਨ ਲੱਗਦੇ ਆ, ਅਤੇ ਉਹ ਤਾਂ ਸਾਡੇ ਆਲਰੇਡੀ ਸਾਡੇ ਖਿਲਾਫ ਹੈ। ਅਸੀਂ ਗੁਲਾਮ ਹਾਂ, ਸਾਨੂੰ ਗੁਲਾਮੀ ਮੰਨ ਲੈਣੀ ਚਾਹੀਦੀ ਹੈ। ਮੈਂ ਤਾਂ ਇਹੀ ਕੌਮ ਨੂੰ ਬੇਨਤੀ ਪਹਿਲਾਂ ਵੀ ਮੈਂ ਕੀਤੀ ਹੈ, ਸਾਡੀ ਲੀਡਰਸ਼ਿਪ ਨੂੰ ਕੀਤੀ ਹੈ ਕਿ ਦੇਖੋ ਗੁਲਾਮੋਂ ਕੇ ਕੋਈ ਨਾਮ ਨਹੀਂ ਹੁੰਦੇ। ਗੁਲਾਮ ਨੂੰ ਕਹਿਣਾ ਉਹ ਤਾਂ ਜੋ ਮਾਲਕ ਨਾਮ ਰੱਖ ਦੇਵੇ ਉਹਦਾ ਨਾਮ ਹੈ, ਜੇ ਉਹ ਗੁਲਾਮੀ ਮੰਨਦਾ। ਜੇ ਉਹ ਗੁਲਾਮੀ ਨਹੀਂ ਮੰਨਦਾ ਫਿਰ ਉਹ ਬਾਗੀ ਹੈ। ਅਤੇ 2 ਚੀਜ਼ਾਂ ਹੁੰਦੀਆਂ ਨੇ, ਜਾਂ ਤਾਂ ਇਹਨਾਂ ਚੀਜ਼ਾਂ ਦੇ ਖਿਲਾਫ ਉੱਠ ਖਲੋਣਾ ਚਾਹੀਦਾ ਕਿ ਅਸੀਂ ਜਦੋਂ ਸੰਵਿਧਾਨ ਸਾਨੂੰ ਨਹੀਂ ਮੰਨਦਾ ਤੇ ਅਸੀਂ ਵੀ ਨਹੀਂ ਮੰਨਦੇ। ਦਿੱਲੀ ਸਾਡੇ 'ਤੇ ਇਹ ਜ਼ੁਲਮ ਕਰਦੀ ਹੈ ਤਾਂ ਅਸੀਂ ਦਿੱਲੀ ਨੂੰ ਨਹੀਂ ਮੰਨਦੇ। ਮੈਂ ਇੱਕ ਲੇਖ ਲਿਖਿਆ ਸੀ ਕਿ ਸਿੱਖ ਦਿੱਲੀ ਨਾਲ ਕਦੋਂ ਰੁੱਸਣਗੇ ਕਿਸਾਨ ਐਜੀਟੇਸ਼ਨ 'ਚ, ਕਿ ਰੋਲ ਤੇ ਕਿਸਾਨ 1 ਸਾਲ ਬਾਰਡਰਾਂ 'ਤੇ 750 ਕਿਸਾਨ ਸਾਡਾ ਉੱਥੇ ਬਜ਼ੁਰਗ ਬੱਚੇ ਬੀਬੀਆਂ ਸ਼ਹੀਦ ਹੋ ਗਏ। ਬਾਬਾ ਰਾਮ ਸਿੰਘ ਵਰਗੇ ਉੱਥੇ ਸੁਸਾਈਡ ਕਰ ਗਏ ਜਾਂ ਉਹਨਾਂ ਨੂੰ ਮਰਵਾਇਆ ਗਿਆ। ਉਹ ਅਜੇ ਤੱਕ ਕੋਈ ਜਾਂਚ ਨਹੀਂ ਹੋਈ, ਕਲੀਅਰ ਹੀ ਨਹੀਂ ਹੋਇਆ। ਦੀਪ ਸਿੱਧੂ ਦਾ ਕਤਲ ਹੋ ਗਿਆ, ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ। ਇਹ ਸਾਡੇ ਨਾਲ ਕੀ ਭਾਣਾ ਨਹੀਂ ਵਾਪਰਿਆ। ਅੱਜ ਚੰਡੀਗੜ੍ਹ ਦਾ ਦੇਖੋ, ਅੱਜ ਹੁਣ ਪੰਜਾਬ ਯੂਨੀਵਰਸਿਟੀ ਦਾ ਰੌਲਾ ਦੇਖੋ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਰੌਲਾ ਦੇਖੋ। ਸਾਡਾ ਗੁਰੂ ਮਹਾਰਾਜ ਪੰਥ ਤੇ ਗ੍ਰੰਥ ਗਲੀਆਂ 'ਚ ਰੋਲ ਦਿੱਤਾ ਬੀਤੇ ਸਾਲਾਂ 'ਚ, ਔਰ ਅੱਜ ਵੀ ਚੱਲ ਰਿਹਾ। ਇਹ ਸਾਰਾ ਕੁਝ ਜਿਹੜਾ ਇਹ ਇੱਕ ਗੁਲਾਮੀ ਦੀਆਂ ਨਿਸ਼ਾਨੀਆਂ ਨੇ। ਸਰਕਾਰ ਇੰਜੈਕਸ਼ਨ ਲਾ ਕੇ ਚੈੱਕ ਕਰਦੀ ਹੈ ਕਿ ਇਹਨਾਂ ਦੀ ਕੋਈ ਜ਼ਮੀਰ ਕਿਣਕਾ ਜਿੰਦੀ ਤਾਂ ਨਹੀਂ ਰਹਿ ਗਈ। ਇਹ ਗੁਲਾਮੀ ਅਸੀਂ ਮੰਨ ਨਹੀਂ ਰਹੇ ਗੁਲਾਮੀ। ਸਾਡੀ ਬਦਮਕਿਸਮਤੀ ਹੈ। ਮੈਂ ਇੱਕ ਲੇਖ ਲਿਖਿਆ ਸੀਗਾ ਛੋਟਾ ਜਿਹਾ ਕਿ ਗੁਲਾਮੀ ਆਜ਼ਾਦੀ ਸਾਨੂੰ ਚੰਗੀ ਨਹੀਂ ਲੱਗਦੀ, ਗੁਲਾਮਾਂ ਵਾਂਗ ਸਾਨੂੰ ਜੀਣਾ ਨਹੀਂ ਆਉਂਦਾ। ਇਹ ਸਾਡੀ ਟ੍ਰੈਜਡੀ ਹੈ। ਅੱਜ ਸਿੱਖ ਕੌਮ ਦੀ ਜਿਹੜੀ ਅਵਸਥਾ ਹੈ, ਮਾਨਸਿਕਤਾ ਸਾਡੀ ਅਵਸਥਾ ਇਹ ਬਣੀ ਹੋਈ ਹੈ ਕਿ ਆਜ਼ਾਦੀ ਸਾਨੂੰ ਚੰਗੀ ਨਹੀਂ ਲੱਗਦੀ। ਆਪਾਂ ਦੇਖੀਏ ਗੁਲਾਮਾਂ ਵਾਂਗ ਸਾਨੂੰ ਜੀਣਾ। ਕਿਸਾਨੀ ਅੰਦੋਲਨ ਤੋਂ ਬਾਅਦ ਪੰਜਾਬ ਦੇ ਗਾਇਕਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਬਹੁਤ ਸੁਚੱਜੇ ਗੀਤ ਲੋਕਾਂ ਦੇ ਵਿੱਚ ਲਿਆਂਦੇ ਗਏ। ਜਿਹੜੇ ਲੋਕ ਕੇਵਲ ਇੱਕ ਦੂਜੇ ਦੇ ਨਾਲ, ਧੀਆਂ ਭੈਣਾਂ ਦੇ ਨਾਲ ਜੁੜੇ ਹੋਏ ਗੀਤਾਂ ਨੂੰ ਜ਼ਿਆਦਾ ਪ੍ਰਮੋਟ ਕਰਦੇ ਸੀ, ਤਾਂ ਉਹਨਾਂ ਨੇ ਪੰਜਾਬ ਦੇ ਅਸਲੀ ਮੁੱਦਿਆਂ ਨੂੰ ਤਰਜੀਹ ਦਿੱਤੀ। ਸਿੱਧੂ ਮੂਸੇਵਾਲੇ ਦੀ ਗੱਲ ਕਰਦੇ ਹਾਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੰਵਰ ਗਰੇਵਾਲ ਦੇ ਵੱਲੋਂ ਗੀਤ ਗਾਇਆ ਜਾਂਦਾ ਹੈ। ਤਾਂ ਜਿਹੜੀ ਸਟੇਟ ਹੈ ਉਹ ਕੀ ਚਾਹੁੰਦੀ ਹੈ ਕਿ ਜਿਹੜਾ ਕੇਵਲ ਜਿਸਮੀ ਸ਼ੋਸ਼ਣ ਹੈ ਉਹਨੂੰ ਪ੍ਰਮੋਟ ਕੀਤਾ ਜਾਵੇ, ਜਿਹੜੇ ਅਸਲ ਮੁੱਦੇ ਉਹਨਾਂ ਨੂੰ ਕਿਉਂ ਨਾ ਛੇੜਿਆ ਜਾਵੇ? ਫਿਰ ਦੇਖੋ ਇਹੀ ਮੈਂ ਗੱਲ ਕਰਕੇ ਹਟਿਆ, ਜੋ ਵੀ ਬੰਦਾ ਬੋਲਦਾ, ਚਾਹੇ ਉਹ ਦੀਪ ਸਿੱਧੂ ਸੀਗਾ, ਚਾਹੇ ਸਿੱਧੂ ਮੂਸੇਵਾਲੇ ਦੇ ਗੀਤ ਕਹਿ ਲਈਏ, ਕੰਵਰ ਗਰੇਵਾਲ ਦਾ ਗੀਤ ਕਹਿ ਲਈਏ, ਜੋ ਕਲਾਕਾਰਾਂ ਨੇ ਉੱਥੇ ਭੂਮਿਕਾ ਨਿਭਾਈ ਹੈ, ਸਾਡੇ ਪੰਜਾਬੀ ਸਿੰਗਰਾਂ ਨੇ ਤੇ ਆਰਟਿਸਟਾਂ ਨੇ, ਬੜੀ ਸ਼ਲਾਘਾਯੋਗ ਹੈ। ਉਹਦੇ ਵਿੱਚ ਯੋਗਰਾਜ ਦਾ ਨਾਮ ਵੀ ਆਉਂਦਾ। ਸਪੈਸ਼ਲੀ ਉਹਨੇ ਕਿਸਾਨ ਅੰਦੋਲਨ ਦੇ ਵਿੱਚ ਬੜੀਆਂ ਬੜਕਾਂ ਮਾਰੀਆਂ ਔਰ ਬੜੇ ਦਮਦਾਰ ਗੱਲਾਂ ਕੀਤੀਆਂ। ਇਸੇ ਤਰ੍ਹਾਂ ਸਾਡੇ ਕਲਾਕਾਰਾਂ ਨੇ ਜੋ ਕੀਤਾ ਉਹ ਬਹੁਤ ਸਲਾਹੁਣਯੋਗ ਹੈ। ਔਰ ਇੱਕ ਅਟੱਲ ਸੱਚਾਈ ਹੈ, ਇਤਿਹਾਸ ਹੈ ਕਿ ਜਿਸ ਕੌਮ ਦੇ ਬੱਚਿਆਂ ਦੇ ਜ਼ਬਾਨ 'ਤੇ ਜੋ ਗੀਤ ਹੁੰਦੇ ਨੇ ਨਾ, ਉਹੀ ਭਵਿੱਖ ਹੁੰਦਾ।
ਅੱਜ ਸਾਡੇ ਬੱਚਿਆਂ ਦੇ ਜ਼ਬਾਨ ਤੇ ਜੋ ਸਿੱਧੂ ਮੂਸੇਵਾਲੇ ਦੇ ਗੀਤ, ਆਜ਼ਾਦੀ ਦੇ ਗੀਤ, ਕੰਵਰ ਗਰੇਵਾਲ ਦੇ ਗੀਤ, ਜਾਂ ਜੋ ਉੱਥੇ ਗਾਏ ਗਏ ਸਿੰਘੂ ਬਾਰਡਰ ਤੇ, ਉਹ ਗੀਤ ਹੀ ਸਿੱਖ ਕੌਮ ਦੀ ਜਵਾਨੀ ਨੂੰ ਲਾਲ ਕਿਲੇ ਤੇ ਲੈ ਗਏ। ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚਲਾਉਣ ਵਾਸਤੇ ਵੱਡੀ ਭੂਮਿਕਾ ਸਾਡੇ ਕਲਾਕਾਰਾਂ ਨੇ ਨਿਭਾਈ ਆ, ਉਹ ਗੀਤਾਂ ਨੇ ਨਿਭਾਈ ਆ, ਉਹ ਜੋਸ਼ ਭਰਿਆ। ਇੱਕ ਕਲਮ ਜਿਹੜੀ ਹੈ ਹਜ਼ਾਰਾਂ ਯੋਧੇ ਪੈਦਾ ਕਰ ਦਿੰਦੀ ਹੈ। ਇਹ ਕਲਮ ਸੀਗੀ, ਸਿੱਧੂ ਮੂਸੇਵਾਲੇ ਦੀ ਕਲਮ ਕਹਿ ਲਓ, ਕੰਵਰ ਗਰੇਵਾਲ ਦੀ ਕਲਮ ਕਹਿ ਲਓ, ਹੋਰ ਸਾਰੇ ਕਲਾਕਾਰਾਂ ਦੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿ ਕੰਟਰੋਵਰਸੀ 'ਚ ਪੈ ਜਾਂਦੇ ਆ ਲੋਕ। ਸਾਡੇ ਅਜੇ ਜਵਾਨੀ ਜਿਹੜੀ ਹੈ ਦੀਵਾਨੀ ਹੁੰਦੀ ਹੈ, ਪਤਾ ਨਹੀਂ ਹੁੰਦਾ ਇਹਦਾ ਕਿਹਦੇ ਖਿਲਾਫ ਬੋਲਣਾ ਕਿਹਦੇ ਨਹੀਂ, ਪਰ ਹਰ ਇੱਕ ਨੇ ਵਧੀਆ ਭੂਮਿਕਾ ਨਿਭਾਈ ਜੀ। ਉਹ ਸਾਨੂੰ ਹਮੇਸ਼ਾ ਜ਼ਿੰਦਗੀ 'ਚ ਇੱਕ ਇਤਿਹਾਸ ਬਣ ਗਿਆ ਕਿ ਕਲਾਕਾਰਾਂ ਨੇ ਪਹਿਲੀ ਵਾਰ ਇੱਕ ਆਪਣੇ ਪ੍ਰੋਫੈਸ਼ਨ ਨੂੰ ਭੁੱਲ ਕੇ ਆਪਣੀ ਪਹਿਲਾਂ ਪੈਸੇ ਵਾਸਤੇ ਗਾਉਂਦੇ ਸੀ ਕਿ ਕਿਹੜਾ ਗੀਤ ਹਿੱਟ ਹੋਏਗਾ, ਚਾਹੇ ਉਹ ਲੱਚਰ ਹੈ, ਚਾਹੇ ਉਹ ਹਥਿਆਰਾਂ ਨਾਲ ਸੰਬੰਧਿਤ ਹੈ, ਚਾਹੇ ਕੋਈ ਹੈ, ਕਿ ਪੈਸਾ ਆਵੇ। ਉਹਨਾਂ ਨੇ ਉਹ ਸਾਰਾ ਕੁਝ ਭੁੱਲ ਕੇ ਉਹਨਾਂ ਨੇ ਕੌਮ ਲਈ ਗਾਇਆ, ਕਿਸਾਨ ਵਾਸਤੇ ਗਾਇਆ, ਪੰਜਾਬ ਲਈ ਗਾਇਆ। ਉਹ ਬੜਾ ਸ਼ਲਾਘਾਯੋਗ ਕਦਮ ਹੈ। ਮੈਂ ਚਾਹੁੰਦਾ, ਮੇਰੀ ਦਿਲੀ ਇੱਛਾ ਹੈ ਕਿ ਇਹ ਜਿਹੜੀ ਰੀਤ ਹੈ ਚੱਲਦੀ ਰਹੇ। ਗੀਤ ਬੈਨ ਕਰਦੀ ਜਾਏਗੀ ਦਿੱਲੀ। ਮੂਸੇਵਾਲੇ ਦਾ ਕਰਤਾ ਹੈ, ਕੰਵਰ ਗਰੇਵਾਲ ਦਾ ਕਰਤਾ ਹੈ, ਪਹਿਰੇਦਾਰ ਦਾ ਅਕਾਊਂਟ ਬੰਦ ਕਰਤਾ ਹੈ, ਰਵੀ ਆਪਣਾ ਖਾਲਸਾ ਜੀ ਦਾ ਉਹਨਾਂ ਦਾ ਅਕਾਊਂਟ ਬੈਨ ਕਰਤਾ। ਇਹ ਕਰਦੀ ਰਹੇਗੀ, ਪਰ ਇਹ ਰੀਤ ਬੰਦ ਨਹੀਂ ਹੋਣੀ ਚਾਹੀਦੀ। ਗਾਓ ਗੀਤ ਆਜ਼ਾਦੀ ਦੇ, ਗਾਓ ਗੀਤ ਇੱਦਾਂ ਦੇ, ਲਿਖੋ, ਪਹਿਰੇਦਾਰ ਵੀ ਲਿਖੇ। ਹੁਣ ਦੇਖੋ ਜਦੋਂ ਇਹ ਬੈਨ ਕਰਦੇ ਆ ਤਾਂ ਸਰਕਾਰ ਬੈਨ ਕਰੇਗੀ ਨਾ। ਅੱਜ ਕੁਲਦੀਪ ਸਿੰਘ ਕੁਛ ਲਿਖਦਾ, ਮੈਂ ਲਿਖਿਆ ਹੈ ਤੇ ਲੇਖ ਕਿਸਾਨ ਐਜੀਟੇਸ਼ਨ ਤੇ 25-30 ਲੇਖ ਲਿਖੇ ਹੈ, ਸਰਕਾਰ ਦੇ ਖਿਲਾਫ ਲਿਖਿਆ, ਤੇ ਮੇਰੇ ਤੇ 153 ਲਾ ਕੇ ਮੈਨੂੰ ਬਠਿੰਡਾ ਜੇਲ੍ਹ 'ਚ ਇਹਨਾਂ ਨੇ ਭੇਜਤਾ। ਮੈਨੂੰ CIA 'ਚ ਮੇਰਾ 5 ਦਿਨ ਰਿਮਾਂਡ ਰੱਖਿਆ ਉੱਥੇ ਕਿ ਇਹ ਇਸ ਤੋਂ ਦੇਸ਼ ਨੂੰ ਖਤਰਾ ਹੈ। ਜਿਸ ਤੋਂ ਇਹਨੂੰ ਖਤਰਾ ਹੁੰਦਾ ਉਹਦੇ ਤੇ ਇਹ ਪੈਗਾਸਸ ਜਸੂਸੀ ਵੀ ਕਰਦੇ ਆ, ਉਹਦੇ ਤੇ ਅਕਾਊਂਟ ਬੰਦ ਵੀ ਕਰਦੇ ਆ, ਉਹਦੇ ਤੇ 153 ਵੀ ਲਾਉਂਦੇ ਆ। ਹੁੰਦਾ ਅੱਜ ਪਟਿਆਲਾ ਕਾਂਡ ਹੋਇਆ, ਦੇਖੋ ਹਮਲਾ ਕਰਨ ਵਾਲੇ ਸ਼ਿਵ ਸੈਨਾ ਵਾਲੇ, ਗੋਲੀ ਚਲਾਉਣ ਵਾਲੇ ਸ਼ਿਵ ਸੈਨਾ ਵਾਲੇ, ਜ਼ਖਮੀ ਕਰਨ ਵਾਲੇ ਸ਼ਿਵ ਸੈਨਾ ਵਾਲੇ, ਤੇ 307 ਸਾਡੇ ਮੁੰਡਿਆਂ ਤੇ ਲੱਗੀ। ਰਵੀ ਸਿੰਘ ਖਾਲਸਾ ਏਡ ਦੀ ਗੱਲ ਕਰੀਏ ਤਾਂ ਰਵੀ ਸਿੰਘ ਖਾਲਸਾ ਏਡ ਦੇ ਜਿਹੜੇ ਗੁਰਸਿੱਖ ਨੌਜਵਾਨ ਨੇ, ਉਹਨਾਂ ਦੀ ਇਸ ਤਰ੍ਹਾਂ ਦੀ ਗਤੀਵਿਧੀ ਨਹੀਂ ਜਿਹੜੀ ਇੰਡੀਆ ਦੇ ਅੰਗੇਸਟ ਹੋਵੇ। ਉਹ ਸਮਾਜ ਦੇ ਭਲਾਈ ਵਾਸਤੇ ਕਾਰਜ ਕਰਦੇ ਨੇ, ਤੇ ਪਰ ਇੰਡੀਆ ਨੂੰ ਪ੍ਰੋਬਲਮ ਕੀ ਹੈ ਕਿ ਉਹਨਾਂ ਦਾ ਜਿਹੜਾ ਅਕਾਊਂਟ ਭਾਰਤ ਦੇ ਵਿੱਚ ਟਵਿੱਟਰ ਅਕਾਊਂਟ ਬੰਦ ਕਰਦੇ ਨੇ। ਫਿਰ ਦੇਖੋ ਇਹ ਬੜੀ ਸ਼ਾਤਰ ਜਮਾਕ ਹੈ। ਮੈਂ ਇਹਨਾਂ ਨੂੰ ਚਾਣਕੀਆ ਦੇ, ਇਹ ਲੋਕ ਹੈ ਚਾਣਕੀਆ ਦੇ ਪੈਰੋਕਾਰ ਹੈ, ਕੰਸ ਦੇ ਪੈਰੋਕਾਰ ਹੈ। ਇਹ ਉਹ ਲੋਕ ਹੈ, ਉਹ ਕੰਸ ਸੀਗਾ ਜਿਹੜਾ ਆਪਣੀ ਰਾਜਗੱਦੀ ਲਈ ਆਪਣੀ ਭੈਣ ਦੇ 8 ਬੱਚੇ ਕਤਲ ਕਰਾ ਸਕਦਾ। ਇਹ ਉਸ ਦੁਰਯੋਧਨ ਦੇ ਵਾਰਸ ਹੈ ਜਿਹੜਾ ਆਪਣੀ ਗੱਦੀ ਕਾਇਮ ਰੱਖਣ ਲਈ ਆਪਣੇ ਸ਼ਰੇ ਬਜਾ ਦਰਬਾਰ ਦੇ ਵਿੱਚ ਆਪਣੀ ਬਹੂ ਬੇਟੀ ਨੂੰ ਉੱਥੇ ਬੇਪਤ ਕਰ ਸਕਦਾ। ਇਹ ਉਹ ਚਾਣਕੀਆ ਦੇ ਵਾਰਸ ਹੈ ਜਿਹੜੇ ਕਦੇ ਵੀ ਨਹੀਂ ਚਾਹੁੰਦੇ ਕਿ ਜਿਹੜਾ ਕੋਈ ਸਾਡਾ ਦੁਸ਼ਮਣ ਹੈ ਜਾਂ ਜਿਹੜਾ ਜਿੱਤੋਂ ਸਾਨੂੰ ਖਤਰਾ ਹੈ ਉਹਦੀ ਕੋਈ ਦੁਨੀਆ ਦੇ ਵਿੱਚ ਨਾਮ ਹੋਵੇ। ਖਾਲਸਾ ਜੀ ਨੇ ਜੋ ਲੰਗਰ ਪ੍ਰਥਾ ਦੁਨੀਆ 'ਚ ਚਲਾਈ ਹੈ, ਉਹਦੇ ਨਾਲ ਸਿੱਖ ਕੌਮ ਦਾ ਨਾਮ ਉੱਚਾ ਹੋਇਆ ਕਿ ਇਹ ਉਹ ਲੋਕ ਕੌਮ ਨੇ ਸਰਬੱਤ ਦਾ ਭਲਾ ਮੰਗਣ ਵਾਲੇ, ਗੁਰੂ ਨਾਨਕ ਦੇ ਵਾਰਿਸ। ਇਹ ਤਾਂ ਭੁੱਖਿਆਂ ਨੂੰ ਲੰਗਰ ਖਵਾਉਣ ਵਾਲੇ ਆ। ਇਹ ਅੱਤਵਾਦੀ ਨਹੀਂ ਕਿਵੇਂ ਹੋ ਗਏ? ਇਹਨਾਂ ਨੂੰ ਹਿੰਦੁਸਤਾਨ ਅੱਤਵਾਦੀ ਕਿਵੇਂ ਕਹਿੰਦਾ, ਵੱਖਵਾਦੀ ਕਿਵੇਂ ਕਹਿੰਦਾ, ਕਾਤਲ ਕਿਵੇਂ ਕਹਿੰਦਾ? ਇਹ ਜਦੋਂ ਮੈਸੇਜ ਵਰਲਡ ਦੇ ਵਿੱਚ ਜਾ ਰਿਹਾ ਸੀ ਤੇ ਉਹਦਾ ਪ੍ਰਤੀਕਰਮ ਹੈ ਕਿ ਖਾਲਸਾ ਏਡੇ ਨੇ ਰਵੀ ਸਿੰਘ ਖਾਲਸਾ ਇਹਨਾਂ ਨੂੰ ਚੁੱਭਣ ਲੱਗ ਗਿਆ ਕਿ ਇਹ ਬੰਦ ਹੋਣਾ ਚਾਹੀਦਾ। ਸਿੱਖਾਂ ਦੀ ਇਮੇਜ ਜਿਹੜੀ ਬਣ ਰਹੀ ਹੈ ਦੁਨੀਆ ਦੇ ਵਿੱਚ, ਇਹਨੂੰ ਢਾਹ ਕਿਵੇਂ ਲਾਈ ਜਾਵੇ। ਇਹ ਬੜੀਆਂ ਡੂੰਘੀਆਂ ਸਾਜ਼ਿਸ਼ਾਂ ਸਰਕਾਰ ਚੱਲਦੀ ਹੈ, ਇਸ ਕਰਕੇ ਉਹ ਬੈਨ ਕੀਤਾ। ਕੋਈ ਵੀ ਉੱਠਦਾ, ਅੱਜ ਦੀਪ ਸਿੱਧੂ ਨੇ ਕੀ ਵਿਗਾੜਿਆ ਸੀ ਕਿ ਦੀਪ ਸਿੱਧੂ ਨੇ ਪੰਜਾਬ ਦੀ ਹੋਂਦ ਦੀ ਗੱਲ ਕੀਤੀ ਹੈ, ਆਜ਼ਾਦੀ ਦੀ ਗੱਲ ਕੀਤੀ ਹੈ, ਜੋ ਸਾਡੇ ਲੀਡਰ ਨਹੀਂ ਕਰ ਸਕੇ। ਉਹਨੇ ਕੁਝ ਚਿਰ ਦੇ ਵਿੱਚ ਹੀ ਇੱਕ ਯੂਥ ਨੂੰ ਇਕੱਠਾ ਕਰਕੇ, ਅੱਜ ਜਦੋਂ ਦੇਖੋ ਦੀਪ ਸਿੱਧੂ ਦਾ ਭੋਗ ਸੀਗਾ ਤੇ ਤੁਸੀਂ ਦੇਖਿਆ ਹੋਣਾ ਉੱਥੇ 3 ਲੱਖ ਨੌਜਵਾਨ ਸੀ ਜਿਹੜਾ ਹਿੱਕ ਤੇ ਉੱਤੇ ਖਾਲਿਸਤਾਨ ਲਿਖੀ ਖੜਿਆ ਸੀ। ਖਾਲਿਸਤਾਨ ਤੋਂ ਘੱਟ ਗੱਲ ਹੀ ਕੋਈ ਨਹੀਂ ਸੀ ਕਰ ਰਿਹਾ। ਉਹ ਕਿਹਦੀ ਦੇਣ ਸੀ? ਉਹ ਯੂਥ। ਉਹ ਫਿਰ ਦੀਪ ਸਿੱਧੂ ਉਹਨਾਂ ਨੂੰ ਕਿਵੇਂ ਚੰਗਾ ਲੱਗੇਗਾ? ਸਿੱਧੂ ਮੂਸੇਵਾਲੇ ਦੇ ਗੀਤ ਬੈਨ ਤਾਂ ਬਾਅਦ 'ਚ ਹੁੰਦਾ, ਸਰਕਾਰ ਏਜੰਸੀਆਂ ਕੋਲ ਤਾਂ ਪਹਿਲਾਂ ਪਹੁੰਚ ਜਾਂਦੇ ਆ ਨਾ। ਗਰੇਵਾਲ ਦਾ ਗੀਤ ਬੈਨ ਹੁੰਦਾ ਤਾਂ ਕਾਂਗਰਸ ਦੇ ਇੱਕ ਬਹੁਤ ਚਰਚਿਤ ਚਿਹਰਾ ਨੇ ਰਵਨੀਤ ਬਿੱਟੂ, ਉਹਨਾਂ ਦੇ ਵੱਲੋਂ ਕਮੈਂਟ ਕੀਤਾ ਜਾਂਦਾ ਕਿ ਜੇ ਪੰਜਾਬੀ ਗਾਇਕ ਇਸ ਤਰ੍ਹਾਂ ਦੇ ਗੀਤ ਗਾਉਂਦੇ ਨੇ ਤੇ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ, ਬੰਦੀ ਸਿੰਘ ਬਾਹਰ ਆਉਂਦੇ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ। ਤਾਂ ਉਹ ਕਿਸ ਤਰਕ ਦੇ ਨਾਲ ਕਹਿੰਦੇ ਨੇ? ਕਿਉਂਕਿ ਬੰਦੀ ਸਿੰਘ ਤਾਂ ਪਹਿਲਾਂ ਵੀ ਜੇਲ੍ਹ ਵਿੱਚੋਂ ਬਾਹਰ ਆਏ ਨੇ। ਦੇਖੋ ਹਰ ਕੌਮ ਦੇ ਵਿੱਚ 2 ਧੜੇ ਹੁੰਦੇ ਆ। ਇੱਕ ਗਦਾਰ ਹੁੰਦਾ ਜਿਹੜਾ ਦੁਸ਼ਮਣ ਨਾਲ ਮਿਲਿਆ ਹੁੰਦਾ, ਇੱਕ ਹੁੰਦਾ ਜਿਹੜਾ ਕੌਮ ਲਈ ਲੜਦਾ। ਜਦੋਂ 1849 ਦੇ ਵਿੱਚ ਲਾਸਟ ਜੰਗ ਹੋਈ ਹੈ ਹਿੰਦ ਪੰਜਾਬ ਦੀ, ਤਾਂ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੇ ਟੈਂਟ ਦੇ ਵਿੱਚ ਮਹਾਰਾਜ ਸਾਹਿਬ ਪ੍ਰਕਾਸ਼ ਸੀਗੇ ਤੇ ਉੱਥੇ ਉਹਨੇ ਬੁਲਾਇਆ ਇਹਨੂੰ ਜਿਹੜਾ ਡੋਗਰਾ ਸੀਗਾ
ਧਿਆਨ ਸਿੰਘ ਨਹੀਂ, ਧਿਆਨ ਸਿੰਘ ਨਹੀਂ, ਜਿਹੜਾ ਲਾਲ ਤੇਜਾ ਸਿੰਘ, ਸਿੰਘ, ਤੇਜਾ ਸਿੰਘ 40,000 ਫੌਜ ਤੇਜਾ ਸਿੰਘ ਦੇ ਨਾਲ ਸੀ, ਘੋੜਸਵਾਰ ਸੀਗੇ, ਤੋਪਖਾਨਾ ਸਾਰਾ ਕੁਝ। ਉਹਦਾ ਇੱਕ ਪਾਸੇ ਕੈਂਪ ਲੱਗਿਆ ਸੀ, ਉਧਰ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦਾ ਕੈਂਪ ਸੀ, ਜੋ ਮਹਾਰਾਣੀ ਜਿੰਦ ਕੌਰ ਦੇ ਸੁਨੇਹੇ ਤੇ ਘਰੋਂ ਉੱਠ ਕੇ ਆਇਆ, ਜਿਹੜਾ ਰੁੱਸ ਕੇ ਬੈਠਾ ਸੀ ਸਿਰਫ ਇਹਨਾਂ ਡੋਗਰਿਆਂ ਤੋਂ ਤੇ ਸੰਧਾਂ ਵਾਲੀਆਂ ਤੋਂ। ਉੱਥੇ ਫਿਰ ਇਹ ਗੱਲ ਹੁੰਦੀ ਹੈ, ਜੋ ਬਿੱਟੂ ਦੀ ਗੱਲ ਮੈਂ ਕਰ ਰਿਹਾ, ਕਿ ਇਹ ਜਿਹੜਾ ਸਰਦਾਰ ਸ਼ਾਮ ਸਿੰਘ ਨੇ ਕਿਹਾ ਕਿ ਹੁਣ ਪੰਥ ਦੀ ਗੱਲ ਹੈ, ਕੌਮ ਦੀ ਗੱਲ ਹੈ, ਮੈਂ ਤਾਂ ਆਇਆ। ਅੱਜ ਪੰਥ ਦੇ ਸਿੱਖ ਰਾਜ ਦੀ ਗੱਲ ਹੈ, ਸਰਕਾਰੇ ਖਾਲਸਾ ਜਿਹੜਾ ਹੈ ਉਹਦੀ ਗੱਲ ਹੈ। ਤਾਂ ਉੱਥੇ ਤੇਜਾ ਸਿੰਘ ਕਹਿੰਦਾ ਕਿ ਤੂੰ ਜਿਤਾਉਣ ਲਈ ਕੌਮ ਨੂੰ ਆਇਆ, ਪੰਥ ਨੂੰ ਮੈਂ ਹਰਾਉਣ ਵਾਸਤੇ ਆਇਆ। ਤੇ ਤੇਜਾ ਸਿੰਘ ਨੇ ਹਰਾਇਆ, ਉਹਨੇ ਪੁਲ ਤੋੜਤਾ, ਉਹਨੇ ਆਪਣੀ ਫੌਜ ਨੂੰ ਇੱਕ ਨੂੰ ਵੀ ਆਰਡਰ ਹੀ ਨਹੀਂ ਕੀਤਾ ਕਿ ਤੁਸੀਂ ਜੰਗ ਦੇ ਵਿੱਚ ਲੜਨਾ ਜਦ ਤੱਕ ਸ਼ਾਮ ਸਿੰਘ ਅਟਾਰੀ ਵਾਲਾ ਸ਼ਹੀਦ ਨਹੀਂ ਹੁੰਦਾ। ਇਹ ਉਹ ਬਿੱਟੂ ਹੁਣੀ, ਇਹ ਉਹੀ ਚੀਜ਼ਾਂ ਨੇ, ਇਹ ਆਖਰ ਬੇਅੰਤ ਸਿੰਘ ਦੀ ਔਲਾਦ ਹੈ। ਤੇ ਇਹ ਤਾਂ ਇਹਨੇ ਕਿੰਨਾ ਕੁ ਘਾਣ ਕੀਤਾ ਪੰਜਾਬ ਦਾ, ਇਹਦੇ ਦਾਦੇ ਨੇ ਕਿੰਨੇ ਕੁ ਨੌਜਵਾਨ ਮਾਰੇ, ਤੇ ਇਹਦੇ ਤੋਂ ਅਸੀਂ ਕੀ ਉਮੀਦ ਕਰਦੇ ਹਾਂ? ਇਹ ਤੋਂ ਇਹੀ ਉਮੀਦ ਕਰਾਂਗੇ ਨਾ। ਇਹ ਤਾਂ ਕਹੇਗਾ ਕਿ ਇਹਦਾ ਕੰਵਰ ਗਰੇਵਾਲ ਦਾ ਮੂਸੇ ਵਾਲੇ ਵਾਂਗੂ ਕਤਲ ਹੋਣਾ ਚਾਹੀਦਾ, ਇਹ ਜੇ ਗੀਤ ਗਾਉਣ ਵਾਲੇ ਰਹਿਣੇ ਹੀ ਨਹੀਂ ਚਾਹੀਦੇ। ਇਹ ਤਾਂ ਦਿੱਲੀ ਦੀ ਗੱਲ ਕਰੇਗਾ ਨਾ। ਪੰਜਾਬ ਪੱਖੀ ਲੋਕਾਂ ਦੇ ਅਕਾਊਂਟ ਬੈਨ ਕੀਤੇ ਜਾਂਦੇ ਆ, ਕਿਤੇ ਨਾ ਕਿਤੇ ਗਲਾ ਘੁੱਟਣ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ। ਪੰਜਾਬ ਪੱਖੀ ਜਿਹੜੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ, ਉਹ ਚੈਨਲ ਬੈਨ ਕੀਤੇ ਜਾਂਦੇ ਭਾਰਤ ਵਿੱਚੋਂ। ਤਾਂ ਜਿਹੜੀਆਂ ਅਖਬਾਰਾਂ ਨੇ ਜਾਂ ਜਿਹੜੇ ਪੱਤਰ ਆਪਣੇ ਆਪ ਨੂੰ ਹੁਨਰਮੰਦ ਕਹਿ ਕੇ ਪੰਜਾਬ ਪੱਖੀ ਦਰਸਾਉਣ ਦਾ ਯਤਨ ਕਰਦੇ, ਉਹ ਚੁੱਪ ਕਿਉਂ ਨੇ ਫਿਰ? ਉਹੀ ਗੱਲ ਆ ਗਈ, ਜਿਹੜਾ ਹੁਣ ਅੱਜ ਕਿੰਨੇ ਪੱਤਰਕਾਰ ਨੇ, ਤੁਸੀਂ ਬੈਠੇ ਭੁਪਿੰਦਰ ਸਿੰਘ ਸੱਜਣ ਬੈਠਾ, ਪਹਿਰੇਦਾਰ ਵਾਲੇ ਨੇ, ਕੁਝ ਪੱਤਰਕਾਰ ਨੇ ਜਿਹੜੇ ਪੰਜਾਬ ਦੀ ਪੰਥ ਦੀ ਕੌਮ ਦੀ ਗੱਲ ਕਰਦੇ। ਬਾਕੀ ਪੱਤਰਕਾਰ ਪ੍ਰੋਫੈਸ਼ਨਲ ਹੈ, ਉਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਸਰਕਾਰ ਜਿਹੜੀ ਹੈ ਸਾਡੇ ਖਿਲਾਫ ਹੋ ਜਾਏਗੀ। ਸਰਕਾਰ ਦੇ ਖਿਲਾਫ ਬੋਲਣ ਦੀ ਜ਼ਰੂਰਤ ਕੋਈ ਪੱਤਰਕਾਰ ਰੱਖਦਾ, ਕੋਈ ਪੱਤਰਕਾਰ ਰੱਖਦਾ। ਦੇਖੋ ਜਿਹੜਾ ਇਹ ਹੈ ਨਾ ਕਿ ਇੱਕ ਕਿਸੇ ਰਾਈਟਰ ਨੇ ਲਿਖਿਆ ਸੀ ਕਿ ਇੱਕ ਵਿਕਾਊ ਪੱਤਰਕਾਰ ਤੇ ਇੱਕ ਕੋਠੇ ਦੀ ਤਵਾਇਫ, ਇਹਨਾਂ ਦੋਵਾਂ ਦੀ ਹਸੀਅਤ ਬਰਾਬਰ ਹੈ, ਪਰ ਜਿਹੜੀ ਉਹ ਕੋਠੇ ਦੀ ਤਵਾਇਫ ਹੈ ਉਹਦੀ ਹਸੀਅਤ ਉਸ ਵਿਕਾਊ ਪੱਤਰ ਨਾਲੋਂ ਫਿਰ ਵੀ ਬੈਟਰ ਹੈ। ਵਿਕਾਊ ਪੱਤਰਕਾਰ ਦੀ ਕੋਈ ਜ਼ਮੀਰ ਨਹੀਂ ਹੁੰਦੀ ਹੈ, ਉਹਨੂੰ ਤਾਂ ਜੋ ਸਰਕਾਰ ਨੇ ਕਹਿਣਾ ਉਹਦੇ ਮੂੰਹ 'ਚੋਂ ਪਾਉਣਾ। ਅੱਜ ਅਸੀਂ ਕਿਉਂ ਕਹਿ ਦਿੰਦੇ ਹਾਂ ਗੋਦੀ ਮੀਡੀਆ? ਫਿਰ ਕੀ ਮੰਨਿਆ ਜਾਵੇ ਕਿ ਕੇਂਦਰ ਦੇ ਨਾਲ ਜਾਂ ਜਿਹੜੀਆਂ ਮੌਜੂਦਾ ਸੱਤਾਧਾਰੀ ਸਰਕਾਰਾਂ ਹੁੰਦੀਆਂ, ਅਖਬਾਰਾਂ ਔਰ ਜਿਹੜੇ ਪੱਤਰਕਾਰ ਜਿਹੜੇ ਕੇਵਲ ਧੰਦੇ ਨੂੰ ਲੈ ਕੇ ਚੱਲਦੇ ਨੇ, ਮੁੱਖ ਰੱਖ ਕੇ ਚੱਲਦੇ ਨੇ, ਉਹ ਫਿਰ ਹੱਥ ਮਿਲਾ ਕੇ ਮਿਲੀ ਭੁਗਤ ਤਹਿਤ ਮਿਲੀ ਭੁਗਤ ਨਾਲ ਚੱਲਦੇ ਨੇ। ਉਹਨਾਂ ਨੂੰ ਇਸ਼ਤਿਹਾਰ ਮਿਲਦੇ ਆ, ਉਹਨਾਂ ਨੂੰ ਪੈਸਾ ਮਿਲਦਾ। ਤੁਸੀਂ ਜਿਹੜੇ ਅਖਬਾਰ ਸਰਕਾਰ ਸੱਚ ਲਿਖਦੇ ਆ, ਉਹਨਾਂ ਨੂੰ ਸਰਕਾਰ ਇਸ਼ਤਿਹਾਰ ਨਹੀਂ ਦਿੰਦੀ, ਉਹਨਾਂ ਨੂੰ ਉਹਨਾਂ ਦੇ ਖਿਲਾਫ ਪਰਚੇ ਦਰਜ ਕਰਦੀ ਹੈ, ਉਹਨਾਂ ਦੇ ਅਕਾਊਂਟ ਬੈਨ ਕਰਦੀ ਹੈ। ਸਰਕਾਰਾਂ ਜਿਹੜੀਆਂ ਨੇ ਨਿਰਪੱਖ, ਜਿਹੜਾ ਇੰਡੀਪੈਂਡੈਂਟ ਮੀਡੀਆ ਜਿਹਨੂੰ ਚੌਥਾ ਸਤੰਭ ਕਹਿੰਦੇ ਆ ਲੋਕਤੰਤਰ ਦਾ, ਉਹ ਇਹਨਾਂ ਨੇ ਖਤਮ ਕਰ ਦਿੱਤਾ। ਇਸ ਲਈ ਗੋਦੀ ਮੀਡੀਆ ਦਾ ਨਾਮ ਦਿੱਤਾ ਗਿਆ। ਉਹਦੇ ਵਿੱਚ ਗੋਦੀ ਮੀਡੀਆ 'ਚ ਭਰਮਾਰ ਹੈ, ਹਰ ਇੱਕ ਨੂੰ ਪੈਸਾ ਚਾਹੀਦਾ, ਉਹਦਾ ਚੱਲਣਾ ਚਾਹੀਦਾ, ਚੈਨਲ ਚੱਲਣਾ ਚਾਹੀਦਾ, ਉਹਦਾ ਅਖਬਾਰ ਚੱਲਣਾ ਚਾਹੀਦਾ, ਉਹ ਕਰਦੇ ਆ। ਇਹ ਤਾਂ ਕੋਈ ਯੋਧੇ ਲੋਕ ਹੈ, ਹੇਰਾ ਸਾਹਿਬ ਵਰਗੇ ਜਾਂ ਭੁਪਿੰਦਰ ਸਿੰਘ ਵਰਗੇ, ਤੁਹਾਡੇ ਵਰਗੇ, ਜਿਹੜੇ ਕੋਈ ਕੌਮ ਦੀ ਗੱਲ ਕਰਦੇ ਆ, ਉਹਨਾਂ ਦੇ ਪਰਚੇ ਦਰਜ ਵੀ ਹੁੰਦੇ ਆ, ਉਹਨਾਂ 'ਤੇ ਸਾਰਾ ਕੁਝ ਕਰਦੀ ਹੈ ਸਰਕਾਰ। ਪਰ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਸਾਨੂੰ, ਮੈਂ ਗੱਲ ਕਰ ਰਿਹਾ ਸੀ ਕਿ ਸਾਨੂੰ ਆਜ਼ਾਦੀ ਸਾਨੂੰ ਚੰਗੀ ਨਹੀਂ ਲੱਗਦੀ, ਗੁਲਾਮਾਂ ਵਾਂਗ ਸਾਨੂੰ ਜੀਣਾ ਨਹੀਂ ਆਉਂਦਾ। ਇਹ ਸਾਡੀ ਅੱਜ ਸਾਡੇ ਲੀਡਰਾਂ ਨੇ ਸਾਡੀ ਹਾਲਤ ਬਣਾਤੀ ਹੈ, ਇਹਦੇ ਲਈ ਜ਼ਿੰਮੇਵਾਰ ਲੀਡਰ ਹੈ। ਦੇਖੋ ਕੌਮ 'ਚ ਕੋਈ ਕਮੀ ਨਹੀਂ ਹੈ। ਅੱਜ 3 ਲੱਖ ਯੂਥ ਤਾਂ ਖਾਲਿਸਤਾਨ ਚਾਹੁੰਦਾ, ਇਹ ਤਾਂ ਸਰਕਾਰ ਨੇ ਨੋਟ ਕਰ ਲਿਆ, ਏਜੰਸੀਆਂ ਨੇ ਲਿਖ ਲਿਆ। ਦੀਪ ਸਿੱਧੂ ਦੇ ਭੋਗ 'ਤੇ, ਮੂਸੇਵਾਲੇ ਦੇ ਭੋਗ 'ਤੇ, ਲਾਲ ਕਿਲ੍ਹੇ ਦੇ ਕਾਂਡ 'ਤੇ, ਜਾਂ ਬਰਗਾੜੀ ਜਾਂ ਚੱਬਾ ਜੋ ਸਰਬੱਤ ਖਾਲਸਾ ਹੋਇਆ, ਉਸ ਤੋਂ ਸਰਕਾਰ ਨੇ ਲਿਸਟ ਬਣਾਈ ਹੋਈ ਹੈ ਕਿ ਇੰਨੇ ਕੁ ਲੋਕ 3-4 ਲੱਖ ਯੂਥ ਖਾਲਿਸਤਾਨ ਆਜ਼ਾਦੀ ਚਾਹੁੰਦਾ, ਆਜ਼ਾਦ ਪੰਜਾਬ ਚਾਹੁੰਦਾ। ਪਰ ਜਿਹੜੀ ਸਾਡੀ ਲੀਡਰਸ਼ਿਪ ਹੈ, ਦੇਖੋ ਆਜ਼ਾਦੀ ਸਾਨੂੰ ਚੰਗੀ ਕਿਉਂ ਨਹੀਂ ਲੱਗਦੀ ਕਿ ਸਾਡੇ ਲੀਡਰ ਜਿਹੜੇ ਹੈ ਉਹਨਾਂ ਨੂੰ ਸਿਰਫ ਕੁਰਸੀ ਤੱਕ ਮਤਲਬ ਹੈ। ਜਿਵੇਂ ਅੰਗਰੇਜ਼ਾਂ ਵੇਲੇ ਵੀ ਸਾਡੇ ਜਿਹੜੇ ਜੈਲਦਾਰ ਸੀਗੇ, ਵੱਡੇ ਅਹੁਦਿਆਂ 'ਤੇ ਵਜ਼ੀਰ ਸੀਗੇ ਅੰਗਰੇਜ਼ਾਂ ਸਰਕਾਰ ਦੇ ਵਿੱਚ, ਉਹ ਅੰਗਰੇਜ਼ਾਂ ਦੇ ਨਾਲ ਸੀ। ਆਜ਼ਾਦੀ ਦੀ ਜੰਗ ਲੜਨ ਵਾਲੇ ਜਿਹੜੇ ਸੀ ਉਹ ਕਾਲੇ ਪਾਣੀ ਬੈਠੇ ਸੀਗੇ, ਉੱਥੇ ਸ਼ਹੀਦੀਆਂ ਪਾ ਰਹੇ ਸੀ, ਜੇਲ੍ਹਾਂ 'ਚ ਬੈਠੇ ਸੀਗੇ, ਉਹ ਥੋੜ੍ਹੇ ਸੀਗੇ, ਗਦਾਰ ਜ਼ਿਆਦਾ ਸੀਗੇ। ਅੱਜ ਵੀ ਜਿਹੜੇ ਸਾਡੇ ਲੀਡਰ ਹੈ ਉਹ ਦਿੱਲੀ ਦੇ ਗੁਲਾਮ ਹੈ, ਉਹਨਾਂ ਨੇ ਬੜੀ ਗੁਲਾਮੀ ਜੀਣੀ ਸਿੱਖ ਲਈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 1980 ਤੋਂ ਪਹਿਲਾਂ ਅਕਾਲੀ ਦਲ ਬਹੁਤ ਚੰਗਾ ਸੀ, ਅਕਾਲੀ ਦਲ 'ਚ ਗੈਰਤ ਸੀ, ਜਿੰਦੀ ਸੀ। ਇਹਨਾਂ ਨੂੰ ਗੁਲਾਮਾਂ ਵਾਂਗ ਜੀਣਾ ਨਹੀਂ ਸੀ ਆਉਂਦਾ, ਇਹ ਗੱਲ ਪੂਰੀ ਜੁਰਤ ਨਾਲ ਕਰਦੇ ਸੀ, ਅੜ ਕੇ ਕਰਦੇ ਸੀ। ਉਸ ਤੋਂ ਬਾਅਦ ਜਦੋਂ ਅਕਾਲੀ ਦਲ ਨੇ ਕਾਂਗਰਸੀਆਂ ਨਾਲ ਕੁੜਮਾਚਾਰੀਆਂ ਪਾ ਲਈਆਂ, ਕਿਸੇ ਨਾਲ ਕੁੜੀ ਵਿਆਹਤੀ ਕਾਂਗਰਸੀ ਨੇ, ਕਿਸੇ ਨੇ ਮੁੰਡਾ ਵਿਆਹ ਲਿਆ, ਕਾਂਗਰਸ ਵਾਲੀ ਜਮਾਤ ਪਹਿਲਾਂ ਹੀ ਗੁਲਾਮੀ ਦੇ ਵਿੱਚ ਜੀਣਾ ਸਿੱਖ ਚੁੱਕੀ ਸੀ। ਅੰਗਰੇਜ਼ਾਂ ਵੇਲੇ ਤੋਂ ਲੈ ਕੇ ਨਹਿਰੂ ਗਾਂਧੀ ਨੇ ਇਹਨਾਂ ਨੂੰ ਸਿਖਾਤਾ ਸੀ, ਉਹ ਸਿੱਖ ਚੁੱਕੇ ਸੀ। ਇਹ ਫਿਰ ਜਦੋਂ ਕੁੜਮਾਚਾਰੀਆਂ ਪੈ ਗਈਆਂ, ਫਿਰ ਸਾਡੇ ਲੀਡਰ ਜਿਹੜੇ ਨੇ ਇਹ ਵੀ ਗੁਲਾਮਾਂ ਵਾਂਗ ਜੀਣਾ ਸਿੱਖ ਗਏ। ਤੁਹਾਨੂੰ ਯਾਦ ਹੋਏਗਾ ਕਿ ਤੁਹਾਡੀ ਉਮਰ ਛੋਟੀ ਹੈ, ਸਾਨੂੰ ਪਤਾ ਹੈ ਕਿ ਉਸ ਟਾਈਮ ਟੌੜਾ ਸਾਹਿਬ ਵਰਗੇ ਵੀ ਸਾਈਕਲ 'ਤੇ ਕੰਪੇਨ ਕਰਦੇ ਹੁੰਦੇ ਸੀ।
ਇਹ ਕੋਈ ਇਹਨਾਂ ਕੋਲ ਲਗਜ਼ਰੀ ਗੱਡੀਆਂ ਨਹੀਂ ਸੀ ਹੁੰਦੀਆਂ ਸਾਡੇ ਲੀਡਰਾਂ ਕੋਲ। ਬੜੇ ਸਿੰਪਲ ਜਥੇਦਾਰ ਹੁੰਦੇ ਸੀਗੇ, ਗਰੀਬ ਜਥੇਦਾਰ ਹੁੰਦੇ ਸੀ। ਤੇ ਉਦੋਂ ਇਹਨਾਂ ਦੀ ਗੈਰਤ ਬੜੀ ਜਿੰਦੀ ਸੀ। ਜਦੋਂ ਇਹਨਾਂ ਦੀ ਕਾਂਗਰਸ ਨਾਲ ਇਹਨਾਂ ਨੇ ਰਲ ਕੇ ਗੁਲਾਮਾਂ ਵਾਂਗ ਜੀਣਾ ਸਿੱਖ ਲਿਆ, ਫਿਰ ਇਹ 5 ਸਟਾਰ ਹੋਟਲਾਂ ਦੇ ਮਾਲਕ ਬਣ ਗਏ, ਹੁਣ ਅਕਾਲੀ ਦਲ ਹਜ਼ਾਰਾਂ ਬੱਸਾਂ ਦੇ ਮਾਲਕ ਬਣ ਗਏ। ਅਕਾਲੀ ਦਲ ਦੇ ਵਿੱਚ ਮੰਨਦੇ ਹੋ ਕਿ ਗਿਰਾਵਟ ਆਈ ਹੈ ਹੁਣ? ਅਕਾਲੀ ਦਲ ਦੇ ਵਿੱਚ ਬੇਹੱਦ ਗਿਰਾਵਟ ਹੈ। ਅਕਾਲੀ ਦਲ ਤਾਂ ਇਸ ਟਾਈਮ ਨਾਮ ਲੈਂਦਿਆਂ ਸ਼ਰਮ ਆਉਂਦੀ ਹੈ ਵੀ ਅਕਾਲੀ ਦਲ ਇਹਨੂੰ ਕਹੀਏ ਕਿੱਦਾਂ। ਅੱਜ ਜੋ ਦੇਖੋ, ਸਾਰਾ ਅਕਾਲੀ ਦਲ ਮਾੜਾ ਨਹੀਂ ਹੈ, ਬੜੇ ਗੈਰਤਮੰਦ ਵਿੱਚ ਅੱਛੇ ਬੰਦੇ ਬਹੁਤ ਹੈ। ਕੁਝ ਬੰਦੇ ਆ ਜਿਨ੍ਹਾਂ ਨੇ ਅਕਾਲੀ ਦਲ ਨੂੰ ਵੇਚਤਾ ਦਿੱਲੀ ਅੱਗੇ, ਉਹ ਵੇਚਿਆ, ਭਾਜਪਾ ਅੱਗੇ ਵੇਚਿਆ, ਤੇ ਉਹ ਲੋਕਾਂ ਨੇ ਕਾਂਗਰਸ ਨਾਲ ਰਿਸ਼ਤੇਦਾਰੀਆਂ ਪਾ ਕੇ ਉਹ ਗਰੀਬ ਤੋਂ ਅਰਬਾਂਪਤੀ ਬਣ ਗਏ, ਰਾਜੇ ਬਣ ਗਏ ਹੈ। ਉਹ ਗੁਲਾਮੀ ਵਾਂਗ ਜੀਣਾ ਸਿੱਖ ਗਏ। ਜੇ ਤਾਂ ਹੁਣ ਤੁਸੀਂ ਉਹਨਾਂ ਵਰਗੇ ਰਾਜੇ ਬਣਨਾ, ਉਹਨਾਂ ਵਰਗੇ ਅਮੀਰ ਬਣਨਾ, ਫਿਰ ਤਾਂ ਗੁਲਾਮਾਂ ਵਾਂਗ ਜੀਣਾ ਸਿੱਖ ਲਓ। ਪਰ ਇਹਨਾਂ ਨੇ ਗਲਤੀ ਕੀ ਕੀਤੀ ਹੈ ਕਿ ਇਹਨਾਂ ਨੇ ਕੌਮ ਨੂੰ ਗੁਲਾਮਾਂ ਵਾਂਗ ਜੀਣਾ ਨਹੀਂ ਸਿਖਾਇਆ, ਤੇ ਕੌਮ ਨੇ ਇਹਨਾਂ ਤੋਂ ਸਿੱਖਿਆ ਨਹੀਂ। ਕੌਮ ਨਹੀਂ ਜੀਣਾ ਚਾਹੁੰਦੀ ਗੁਲਾਮਾਂ ਵਾਂਗ, ਪਰ ਕੌਮ ਹੁਣ ਕਰੇ ਕੀ? ਲੀਡਰਲੈਸ ਹੈ। ਜਦੋਂ ਕੋਈ ਲੀਡਰ ਅੱਗੇ ਆਵੇ ਜਿਹੜਾ ਕਵੇ ਵੀ ਅਸੀਂ ਤਾਂ ਗੁਲਾਮਾਂ ਵਾਂਗ ਨਹੀਂ ਜੀ ਸਕਦੇ, ਸਾਡੇ ਖੂਨ 'ਚ ਹੀ ਨਹੀਂ ਹੈ ਖਾਲਸਾ ਪੰਥ ਦੇ, ਅਸੀਂ ਤਾਂ ਚਾਹੇ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਵਾਂਗ ਦੋ ਵੀ ਰਹਿ ਗਏ ਤਾਂ ਅਸੀਂ ਆਜ਼ਾਦੀ ਲਈ ਲੜਾਂਗੇ। ਉਹ ਸਪਿਰਿਟ ਹੈਗੀ ਹੈ ਕੌਮ 'ਚ, ਪਰ ਅਜੇ ਲੀਡਰ ਨੂੰ ਕਿਸੇ ਨੂੰ ਇੱਕ ਲੀਡ ਨਹੀਂ ਕਰ ਰਿਹਾ ਕਿ ਸਾਡੀਆਂ ਜਥੇਬੰਦੀਆਂ ਖੇਰੂ ਨੇ। ਜੀ, ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੀ ਤਰਾਸਦੀ ਹੈ ਜਾਂ ਭਾਰਤ ਸਰਕਾਰ ਵੱਲੋਂ ਇਸ ਤਰੀਕੇ ਦੇ ਨਾਲ ਜਿਹੜੀਆਂ ਆਜ਼ਾਦ ਕਲਮਾਂ ਨੇ ਉਹਨਾਂ ਦਾ ਗਲਾ ਘੁੱਟਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਜਾਂ ਮੌਜੂਦਾ ਦੌਰ ਦੇ ਵਿੱਚ ਗਲੇ ਘੋਟੇ ਜਾ ਰਹੇ ਨੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਸਰਕਾਰ ਦੇ ਵਾਸਤੇ ਬਹੁਤ ਵੱਡੀਆਂ ਚੁਣੌਤੀਆਂ ਜਾਂ ਇਹ ਸ਼ਰਮਨਾਕ ਵਰਤਾਰਾ ਹੈ ਕਿ ਜਿਹੜੇ ਪੰਜਾਬ ਪੱਖੀ ਲੋਕ ਨੇ, ਜਿਹੜੇ ਅਮਨ ਪਸੰਦ ਦੇ ਰਖਵਾਲੇ ਰਹੇ ਨੇ ਔਰ ਆਪਣੇ ਹੱਕਾਂ ਦੀ ਜਿਹੜੇ ਗੱਲ ਕਰਦੇ ਆਏ ਨਾ, ਤਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਟਾਰਗੇਟ ਕੀਤਾ ਜਾਣਾ ਬਹੁਤ ਮੰਦਭਾਗਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ तमाम ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।